ਜਿਹੜੇ ਵਾਈਟ ਸੈੱਲ ਵਾਲੇ ਕਹਿੰਦੇ ਸੀਗੇ ਉਹ ਉਹਨੇ ਕੀਵੀ ਫਰੂਟ ਖਾ ਸਕਦੇ ਹੈਗੇ। ਕੜੀ ਪੱਤਾ ਜਿਹੜਾ ਹੁੰਦਾ, ਕੜੀ ਪੱਤਾ ਜੀ, ਉਹਨੂੰ 1-2 ਪੱਤੇ ਪਾਣੀ ਨਾਲ ਉਬਾਲ ਕੇ ਉਹ ਪੀ ਸਕਦੇ ਹੈਗੇ, ਉਹਦੇ ਨਾਲ ਵੱਧ ਜਾਂਦੇ ਹੈਗੇ ਵਾਈਟ ਸੈੱਲ। ਜਾਂ ਫਿਰ ਬੱਕਰੀ ਦਾ ਦੁੱਧ ਤੁਸੀਂ ਪੀ ਸਕਦੇ ਹੈਗੇ। ਇਹਦੇ ਨਾਲ ਫਿਰ ਤੁਸੀਂ ਆਪਣੇ ਜਿਹੜੇ ਬੀਟ ਜੂਸ ਹੁੰਦਾ ਹੈਗਾ, ਕਣਕ ਉਗਾ ਕੇ ਜਾਂ ਜੂਸ ਜਾਂ ਕੱਢ ਕੇ ਬੀਟ ਜੂਸ, ਉਹ ਤੁਸੀਂ 1 ਸ਼ਾਟ ਲੈ ਸਕਦੇ ਹੈਗੇ ਰੋਜ਼। ਇਹ ਵੀ ਵਾਈਟ ਸੈੱਲਾਂ ਨੂੰ ਵਧਾ ਦਿੰਦਾ ਹੈਗਾ। ਜਾਂ ਫਿਰ ਤੁਸੀਂ ਗਲੋ ਦਾ ਕਾੜਾ ਇਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹਦੇ ਵਾਸਤੇ ਰੈੱਡ ਹੋਵੇ ਜਾਂ ਵਾਈਟ ਹੋਵੇ ਤਾਂ ਇਹ ਵੱਧ ਜਾਂਦੇ ਹੈਗੇ ਇਹਦੇ ਨਾਲ। ਫਿਰ ਅਸ਼ਵਗੰਧਾ ਤੁਸੀਂ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ ਵਾਈਟ ਸੈੱਲ ਦੀ ਇੰਪਰੂਵਮੈਂਟ ਵਾਸਤੇ। ਜਿਹੜੇ ਕਹਿੰਦੇ ਕਿਡਨੀ ਦੀ ਪੱਥਰੀ ਵਾਸਤੇ ਕਹਿੰਦੇ ਸੀਗੇ, ਉਹ ਤਾਂ ਉਹਨੇ ਗਾਜਰਾਂ ਦੇ ਜੂਸ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ ਜੀ। ਗਾਜਰਾਂ ਦਾ ਜੂਸ ਰੱਜ ਕੇ ਪੀਓ, ਪੱਥਰੀ ਨੂੰ ਕੱਢ ਦਿੰਦਾ ਹੈਗਾ। ਨਹੀਂ ਤਾਂ ਓਲੀਵ ਆਇਲ ਦੇ ਵਿੱਚ ਤੁਸੀਂ 5-7 ਚਮਚੇ ਓਲੀਵ ਆਇਲ ਦੇ, 5-7 ਚਮਚੇ ਆਪਣੇ ਲਾਈਮ ਦੇ ਜੂਸ ਦੇ, ਇਹ ਮਿਕਸ ਕਰਕੇ ਪੀ ਸਕਦੇ ਹੈਗੇ। ਫਿਰ ਐਪਲ ਸਾਈਡਰ ਵਿਨੀਗਰ ਵੀ ਆਪਣੇ ਕਰ ਦਿੰਦਾ ਜੀ ਔਰਗੈਨਿਕ, 2 ਚਮਚੇ ਇਹਦੇ ਤੇ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਦਿਨ ਮਾ 3-4 ਵਾਰੀ ਪੀ ਲਿਆ ਕਰੋ। ਜਾਂ ਫਿਰ ਤੁਮਨੇ ਨਹੀਂ ਤਾਂ ਤਰਬੂਜ ਜ਼ਿਆਦਾ ਖਾ ਲਿਆ ਕਰੋ, ਤਰਬੂਜ ਇਹ ਵੀ ਠੀਕ ਹੈਗਾ। ਤੁਲਸੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਆ ਚਮਚਾ, ਜਾਂ ਨਹੀਂ 5-7 ਪੱਤੇ ਉਹ ਚ ਪਾ ਕੇ ਉਹ ਆਪਾਂ ਤੇ ਪਾਣੀ ਪੀ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਉਹਨੇ ਨਹੀਂ ਤਾਂ ਪਖੜਾ ਲੈ ਲਿਆ ਕਰੋ, ਪਖੜਾ ਵੀ ਠੀਕ ਹੈਗਾ। ਜਾਂ ਅਜਵਾਇਣ ਲੈ ਲਿਆ ਕਰੋ, ਉਹ ਵੀ ਖੋ ਦਿੰਦੀ ਹੈਗੀ ਸਟੋਨ ਨੂੰ। ਅਜਵਾਇਣ ਦਾ ਚਮਚਾ ਲੈ ਲੈ, ਉਬਾਲ ਕੇ ਪਾਣੀ ਮਾ ਭਾਵੇਂ ਪੀ ਲੇਗਾ। ਜਿਹੜੇ ਕਹਿੰਦੇ ਤੇ ਤਿਲ ਜੇ ਨਿਕਲਦੇ ਹੈਗੇ ਜਾਂ ਮੌਕੇ ਜੇ ਹੈਗੇ ਬੋਡੀ ਤੇ, ਉਹ ਆਪਣੇ ਅਰੰਡੀ ਦੇ ਤੇਲ ਦੀ ਮਾਲਿਸ਼ ਕਰੇ ਜੀ, ਟਾਈਮ ਲੱਗ ਜੂਗਾ ਪਰ ਮਾਲਿਸ਼ ਨਾ ਛੱਡੇ, ਹੌਲੀ ਹੌਲੀ ਫਿਰ ਚੜਨ ਲੱਗ ਜਾਂਦੇ ਆ ਜਿਹੜੇ ਤਿਲ ਜੇ ਹੁੰਦੇ ਆ, ਮੌਕੇ ਜੇ ਹੁੰਦੇ ਪਿੰਡੇ ਤੇ, ਉਹ ਆਪਣੇ ਠੀਕ ਹੈ। ਜਿਹੜੇ ਦਿਮਾਗੀ ਜੀ ਕਮਜ਼ੋਰੀ ਵਾਸਤੇ ਪੁੱਛਦੇ ਸੀਗੇ, ਇਹ ਵੀ 2-3 ਹਫ਼ਤੇ ਪਹਿਲਾਂ ਹੀ ਪੁੱਛਿਆ ਸੀਗਾ। ਤੇ ਅੰਬਾਂ ਦਾ ਇਹਦਾ ਜਿਹੜਾ ਜੂਸ ਹੁੰਦਾ ਜੀ, ਅੰਬ ਦਾ ਜਿਹੜੀ ਉਹਨੇ ਕੀ ਕਹਿੰਦੇ ਨੇ ਪਿਓਰੇ, ਅੰਬ ਡੱਬਿਆਂ ਦਾ ਜਿਹੜਾ ਮਿਲ ਜਾਂਦਾ ਬਣਿਆ ਬਣਾਇਆ ਅੰਬਾਂ ਦਾ ਪਿਓਰੇ, ਹਾਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਜਿੰਨਾ ਤੁਸੀਂ ਪੀਣਾ ਹੈਗਾ ਉਹ ਦੁੱਧ ਦੇ ਮਿਲਾ ਕੇ ਵਿੱਚ ਪੀਣਾ, ਦੁੱਧ ਤੇ ਵਿੱਚ ਤੁਸੀਂ 1 ਚਮਚਾ ਅਦਰਕ ਦਾ ਰਸ ਪਾ ਲੈਣਾ ਹੈਗਾ। ਉਹ ਤੁਸੀਂ ਇਹਦਾ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ, ਜਿੰਨਾ ਕੁ ਤੁਹਾਡਾ ਜੀਅ ਕਰਦਾ ਉਹਨਾਂ ਉਹਨੇ ਪੀ ਲਿਓ। ਜਾਂ 1 ਗਲਾਸ ਬਣਾ ਲਿਆ, ਇਹ ਅੰਬਾਂ ਦਾ ਜੂਸ ਪਾ ਲਿਆ, ਵਿੱਚ ਅੱਧਾ ਦੁੱਧ ਦਾ ਪਾ ਲਿਆ, 1 ਚਮਚਾ ਅਦਰਕ ਦਾ ਰਸ, ਇਹ ਆਪਣੇ 4-5 ਹਫ਼ਤੇ ਪੀ ਕੇ ਦੇਖੋ। ਇਹਦੇ ਨਾਲ ਆਪਣੇ ਘੁੱਟ ਕਰਕੇ ਹੌਲੀ ਹੌਲੀ ਕੋਸਾ ਜਿਹਾ ਆਪਣੇ ਪੀ ਜਾਣਾ। ਇਹਦੇ ਨਾਲ ਜਿਹੜਾ ਸਿਰ ਦੁਖਦਾ ਹੋਵੇ, ਸਿਰ ਮਾ ਕਮਜ਼ੋਰੀ ਹੋਵੇ, ਅੱਖਾਂ ਅੱਗੇ ਹਨੇਰਾ ਜਿਹਾ ਛਾਂਦਾ ਹੋਵੇ, ਇਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ। ਨਹੀਂ ਤਾਂ ਫਿਰ ਆਪਣੇ ਸੌਂਫ ਤੇ ਮਿਸਰੀ ਇਹ 2 ਬਰਾਬਰ ਲੈ ਕੇ ਤੁਸੀਂ ਆਪਣੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ।